ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ USA ਦੀ ਜਿਹੜੀ ਸੁਪਰੀਮ ਕੋਰਟ ਆ ਉਹਨਾਂ ਨੇ ਇੱਕ ਓਪੀਨੀਅਨ ਆਪਣਾ ਡਰਾਫਟ ਕਰ ਲਿਆ ਆ ਜਿਹਦੇ ਅਨੁਸਾਰ ਰੋ ਵਰਸਸ ਵੇਡ ਜਿਹੜਾ ਅਬੋਰਸ਼ਨ ਵਾਲਾ ਆ ਉਸ ਨੂੰ ਓਵਰਟਰਨ ਕਰ ਦਿੱਤਾ ਜਾਊਗਾ। ਸੋ ਇਹ ਕਾਫੀ ਵੱਡਾ ਡਿਸੀਜਨ ਕਾਫੀ ਦਹਾਕਿਆਂ ਬਾਅਦ ਹੋਊਗਾ। ਜਸਟਿਸ ਸੈਮੂਅਲ ਅਲੀਟੋ ਜਿਹੜੇ ਆ ਉਹਨਾਂ ਨੇ ਆਲਰੇਡੀ ਜਿਹੜਾ ਮੈਜੋਰਟੀ ਵਾਲਾ ਓਪੀਨੀਅਨ ਆ ਉਹ ਲਿਖ ਲਿਆ ਆ। ਇਹ ਇੱਕ ਪੋਲੀਟਿਕੋ ਜਿਹੜੀ ਨਿਊਜ਼ ਆ ਉਹਨਾਂ ਦੇ ਮੁਤਾਬਕ ਦੱਸਿਆ ਗਿਆ ਹੈਗਾ। ਸੋ ਇਹਨੂੰ ਦੇਖਦੇ ਹੋਏ ਕਿਉਂਕਿ ਕੰਜ਼ਰਵੇਟਿਵਸ ਦੀ ਉੱਥੇ ਇਸ ਟਾਈਮ ਦੇ ਉੱਤੇ ਮੈਜੋਰਟੀ ਹੈਗੀ ਆ। ਜਿਹੜੇ ਜੱਜ ਰੋਬਰਟਸ ਆ ਉਹ ਹਜੇ ਇਸ ਦੇ ਨਾਲ ਨਹੀਂ ਐਗਰੀ ਕਰ ਰਹੇ। ਉਹ ਕਹਿੰਦੇ ਵੀ ਜਿਹੜਾ ਮਿਸੀਸਿਪੀ ਦਾ ਲਾ ਆ ਉਹਦੇ ਨਾਲ ਉਹ ਐਗਰੀ ਕਰਦੇ ਆ। ਮਿਸੀਸਿਪੀ ਦੇ ਲਾ ਦੇ ਮੁਤਾਬਕ 15 ਵੀਕ ਤੋਂ ਬਾਅਦ ਜੇ ਕੋਈ ਪ੍ਰੈਗਨੈਂਟ ਆ ਉਹ ਅਬਾਰਸ਼ਨ ਨਹੀਂ ਹੋ ਸਕਦਾ ਹੈਗਾ। ਤੇ ਹੁਣ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਆ ਉਹ ਸੋਚ ਰਹੀਆਂ ਆ ਵੀ ਉਹ ਆਪਣਾ ਜਿਹੜਾ ਕਿਸ ਹਿਸਾਬ ਦੇ ਨਾਲ ਜਿਹੜਾ ਲਾਅ ਆ ਇਸ ਨੂੰ ਸਟੇਟ ਵਾਈਜ਼ ਬਣਾ ਸਕਦੇ ਹੈਗੇ ਆ। ਸੋ 13 ਸਟੇਟਾਂ ਨੇ ਇੱਕ ਸੋ ਕਾਲ ਟ੍ਰਿਗਰ ਲਾਜ਼ ਜਿਹੜਾ ਆ ਉਹ ਪਾਸ ਕੀਤਾ ਹੈਗਾ ਜੇ ਰੋ ਵਰਸਸ ਵੇਡ ਓਵਰਟਰਨ ਹੋ ਜਾਂਦਾ ਹੈ। ਜੀ, ਇਹ ਇੱਕ ਨਾਲ ਦੇ ਨਾਲ ਇੱਕ ਵੱਡਾ ਮਸਲਾ ਇਹ ਵੀ ਬਣਿਆ ਆ ਵੀ ਚੀਫ ਜਸਟਿਸ ਦਾ ਜਿਹੜਾ ਡਰਾਫਟ ਆ ਉਹ ਲੀਕ ਕਿੱਦਾਂ ਜਿਹੜਾ ਹੋਇਆ। ਸੋ ਚੀਫ ਜਸਟਿਸ ਨੇ ਕਿਹਾ ਵੀ ਜਿਹੜਾ ਲੀਕ ਡਰਾਫਟ ਓਪੀਨੀਅਨ ਆ ਉਹ ਹੈ ਤਾਂ ਆਥੈਂਟਿਕ ਪਰ ਅਜੇ ਫਾਈਨਲ ਨਹੀਂ। ਸੋ ਇਹ ਹੁਣ ਦੇਖਣਾ ਹੋਊਗਾ ਕੀ ਇਸ ਦੇ ਵਿੱਚ ਬਣਦਾ ਹੈਗਾ ਆ। ਸੋ ਮੈਕਡੋਨਲ ਹੁਣਾਂ ਨੇ ਕਿਹਾ ਵੀ ਜਿਹੜਾ ਲੀਕ ਹੋਇਆ ਆ ਇਹ ਡਰਾਫਟ ਓਪੀਨੀਅਨ ਨੇ ਬਹੁਤ ਵੱਡੀ ਇੱਕ ਬਰੀਚ ਆ ਵੀ ਇਹ ਪਾੜ ਆ ਪਿਆ ਕਿੱਥੇ ਆ, ਇਹ ਇਸ ਤਰੀਕੇ ਦੇ ਨਾਲ ਬਾਹਰ ਕਿੱਦਾਂ ਆ ਗਈ ਇੱਕ ਚੀਫ ਜਸਟਿਸ ਦੀ ਜਿਹੜੀ ਓਪੀਨੀਅਨ ਆ ਇਹ ਬਹੁਤ ਵੱਡਾ ਸਿਰਦਰਦੀ ਜਿਹੜੀ ਇਸ ਟਾਈਮ ਬਣ ਰਹੀ ਆ। ਉਧਰ ਬਾਈਡਨ ਹੁਣਾਂ ਨੇ ਇਹ ਆਖਿਆ ਆ ਵੀ ਕਹਿੰਦੇ ਵੀ ਜਿਹੜਾ ਇਹ ਡਰਾਫਟ ਓਪੀਨੀਅਨ ਆ ਰਿਹਾ ਆ ਰੋ ਵਰਸਿਸ ਵੇਡ ਨੂੰ ਓਵਰਟਰਨ ਕਰਨ ਵਾਲਾ, ਇਹ ਕਹਿੰਦੇ ਵੀ ਇੱਕ ਬਹੁਤ ਰੈਡੀਕਲ ਅਪਰੋਚ ਇਸ ਦੇ ਵਿੱਚ ਲੈ ਰਹੇ ਹੈਗੇ ਆ। ਸੋ 70 ਦੇ ਦਹਾਕੇ ਦੇ ਵਿੱਚ ਰੋ ਵਰਸਿਸ ਵੇਡ ਦੇ ਉੱਤੇ ਉਸ ਟਾਈਮ ਦੀ ਸੁਪਰੀਮ ਕੋਰਟ ਦੇ ਜਿਹੜੇ ਜਸਟਿਸਿਸ ਨੇ ਇਸ ਦੇ ਹੱਕ ਦੇ ਵਿੱਚ ਪ੍ਰੋੜਤਾ ਕੀਤੀ ਸੀ ਵੀ ਅਬੋਰਸ਼ਨ ਕਰਾਉਣ ਦਾ ਹੱਕ ਔਰਤ ਦੇ ਕੋਲ ਜਾਂਦਾ ਆ ਜਿਹੜੇ ਜਿਸਨੇ ਵੀ ਗਰਭਪਾਤ ਕਰਵਾਉਣਾ ਆ ਉਸ ਦੇ ਹਿਸਾਬ ਦੇ ਨਾਲ। ਐਂਟੀ ਅਬੋਰਸ਼ਨ ਐਕਟਿਵਿਸਟ ਚਿਰ ਤੋਂ ਹੀ ਕ੍ਰਿਸਚੈਨਿਟੀ ਦਾ ਹਵਾਲਾ ਦਿੰਦੇ ਹੋਏ, ਧਰਮ ਦਾ ਹਵਾਲਾ ਦਿੰਦੇ ਹੋਏ ਇਸ ਦੇ ਵਿੱਚ ਇਹ ਕਹਿੰਦੇ ਆ ਵੀ ਨਹੀਂ ਜਿਹੜਾ ਅਬੋਰਸ਼ਨ ਕਰਾਉਣਾ ਜਿਹੜਾ ਗਲਤ ਹੈਗਾ ਆ। ਉਹ ਕਹਿੰਦੇ ਆ ਵੀ ਨਹੀਂ ਜੀ, ਜਿੱਥੇ ਹਾਰਟ ਬੀਟ ਆ ਗਈ ਆ ਉਹ ਇੱਕ ਜੀਵਨ ਆ ਪਰ ਨਾਲ ਦੇ ਨਾਲ ਕਹਿੰਦੇ ਆ ਵੀ ਜਿਹੜੇ ਉਲਟ ਕਹਿਣ ਵਾਲੇ ਉਹ ਕਹਿੰਦੇ ਆ ਵੀ ਜੇ ਜੀਵਨ ਆ ਤੇ ਭਾਈ ਫਿਰ ਉਸ ਦੇ ਹਿਸਾਬ ਦੇ ਨਾਲ ਉਹਦੀਆਂ ਹੋਰ ਚੀਜ਼ਾਂ ਵੀ ਮਿਲਣੀਆਂ ਚਾਹੀਦੀਆਂ ਆ। ਜਿਹੜੇ ਦੂਜੇ ਆ ਕਹਿੰਦੇ ਵੀ ਤੁਸੀਂ ਨਿਆਣਾ ਜੰਮਣ ਨੂੰ ਕਹੀ ਤਾਂ ਜਾ ਰਹੇ ਆ ਪਰ ਜਿਹੜੇ ਆਲਰੇਡੀ ਇੰਨੇ ਜ਼ਿਆਦਾ ਹੋਰ ਨਿਆਣੇ ਹੈਗੇ ਜਿਨ੍ਹਾਂ ਦੀ ਕੋਈ ਦੇਖਭਾਲ ਨਹੀਂ ਕਰਦਾ ਉਸ ਦੀ ਜ਼ਿੰਮੇਵਾਰੀ ਤਾਂ ਕੋਈ ਵੀ ਜਿਹੜਾ ਉਹ ਨਹੀਂ ਲੈ ਰਿਹਾ ਹੈਗਾ। ਕਈ ਵਾਰੀ ਜਿੱਦਾਂ ਆਪਾਂ ਦੇਖਿਆ ਵੀ ਅਬੋਰਸ਼ਨ ਦੇ ਮਾਮਲਿਆਂ ਦੇ ਵਿੱਚ ਇਨਸੈਸਟ, ਰੇਪ ਜਾਂ ਇੱਕ ਕੋਈ ਮੈਡੀਕਲ ਕੰਡੀਸ਼ਨ ਦੇ ਕਰਕੇ ਵੀ ਕਈਆਂ ਨੂੰ ਅਬੋਰਸ਼ਨ ਜਿਹੜਾ ਉਹ ਕਰਵਾਉਣਾ ਪੈਂਦਾ ਆ। ਬਹੁਤ ਸਾਰੇ ਜਿਹੜੇ ਟ੍ਰਿਗਰ ਲਾਜ਼ ਦੀ ਹਰਜੋਤ ਸਿੰਘ ਦੀ ਤੁਸੀਂ ਗੱਲ ਕੀਤੀ ਆ ਉਹਨਾਂ ਵਿੱਚ ਰਾਈਟ ਵਿੰਗ ਵਾਲਿਆਂ ਨੇ ਰੇਪ, ਬਲਾਤਕਾਰ ਦੇ ਮਾਮਲੇ 'ਚ, ਇਨਸੈਸਟ ਤੇ ਇੱਦਾਂ ਦੇ ਮਾਮਲਿਆਂ ਦੇ ਵਿੱਚ ਵੀ ਅਬੋਰਸ਼ਨ ਦੇ ਉੱਤੇ ਰੋਕ ਜਿਹੜੀ ਉਹ ਲਾ ਦਿੱਤੀ ਹੈਗੀ ਆ। ਸੋ ਇਹ ਇੱਕ ਕਾਫੀ ਗੁੰਝਲਦਾਰ ਮਸਲਾ ਬਣਨ ਜਾ ਰਿਹਾ ਹੈਗਾ ਆ। ਪੋਲੀਟੀਕਲ ਡਿਵਾਈਡ ਆਪਾਂ ਦੇਖ ਰਹੇ ਹਾਂ ਵੀ ਆਲਰੇਡੀ ਕਾਫੀ ਆ ਪਰ ਇੱਦਾਂ ਦਾ ਜਿਹੜਾ ਹੁਣ ਇਹ ਡਰਾਫਟ ਓਪੀਨੀਅਨ ਆਇਆ ਇਹ ਅਜੇ ਫਾਈਨਲ ਨਹੀਂ ਹੈ। ਇਹ ਆਪਾਂ ਬਾਰ-ਬਾਰ ਦੱਸਦੇ ਜਾਈਏ ਅਜੇ ਫਾਈਨਲ ਨਹੀਂ ਆ ਪਰ ਇੱਦਾਂ ਦਾ ਆਉਣ ਦੇ ਨਾਲ ਹੋਰ ਜ਼ਿਆਦਾ ਡਿਵੀਜ਼ਨ ਵਧੂਗੀ। ਵੈਸਟਰਨ ਜਿਹੜੀਆਂ ਇਹ 4 ਸਟੇਟਸ ਹੈਗੀਆਂ ਵਾਸ਼ਿੰਗਟਨ, ਓਰੀਗਨ, ਨਵਾਡਾ, ਕੈਲੀਫੋਰਨੀਆ, ਇਸ ਦੇ ਨਾਲ ਕੋਲੋਰਾਡੋ ਤੇ ਇਲੀਨੋਇਸ ਤੇ ਉਧਰ ਈਸਟਰਨ ਜਿਹੜੀਆਂ ਸਟੇਟਸ ਆ ਨਿਊਯਾਰਕ, ਮੈਸਾਚੂਸੇਟ, ਕਨੈਟੀਕਟ, ਡੈਲਾਵੇਅਰ, ਨਿਊ ਜਰਸੀ, ਵਰਮੌਂਟ, ਮੇਨ, ਇੱਦਾਂ ਦੇ ਸੂਬਿਆਂ ਨੇ ਆਲਰੇਡੀ ਅਬੋਰਸ਼ਨ ਨੂੰ ਲੀਗਲ ਕਰਨ ਦੇ ਕਾਨੂੰਨ ਆਪਣੇ ਪੱਧਰ ਦੇ ਉੱਤੇ ਲਾਏ ਆ ਤੇ ਜਿਹੜੇ ਤੁਸੀਂ 13 ਸਟੇਟਸ ਦੀ ਗੱਲ ਕਰ ਰਹੇ ਸੀ ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਇਹ ਕਾਨੂੰਨ ਲਾਇਆ ਹੋਇਆ ਆ ਵੀ ਅਬੋਰਸ਼ਨ ਦੇ ਉੱਤੇ ਜਿਹੜਾ ਉਹ ਬੈਨ ਜਿਹੜਾ ਉਹ ਹੋ ਜਾਊਗਾ। ਸੋ ਇਹ ਇੱਕ ਕਾਫੀ ਜਿਹੜੀ ਹਰਜੋਤ ਸਿੰਘ ਜੀ ਵੱਡੀ ਚੇਂਜ, ਕਲਚਰਲ ਸ਼ਿਫਟ ਜਿਹੜੀ ਇੱਕ ਹਿਸਾਬ ਦੇ ਨਾਲ ਆਪਾਂ ਨੂੰ ਇਸ ਦੇ ਵਿੱਚ ਦੇਖਣ ਨੂੰ ਮਿਲੇਗੀ। ਸੋ ਹੁਣ ਦੇਖੋ ਕੀ ਬਣਦਾ ਆ।
ਬਰਨੀ ਸੈਂਡਰਸ ਤਾਂ ਕਹਿ ਰਹੇ ਸੀਗੇ ਵੀ ਇਸ ਦੇ ਉੱਤੇ ਇਹਨਾਂ ਨੂੰ ਕਾਂਗਰਸ ਦੇ ਵਿੱਚ ਕਾਨੂੰਨ ਪਾਸ ਜਿਹੜਾ ਆ ਉਹ ਕਰ ਦੇਣਾ ਚਾਹੀਦਾ ਆ, ਪਰ ਹਾਲ ਦੀ ਘੜੀ ਈਵਨ ਵਿਦ ਸਿੰਪਲ ਮੈਜੋਰਟੀ ਉਹ ਵੀ ਇਹਨਾਂ ਦੇ ਕੋਲ ਨਹੀਂ ਆ, ਕਿਉਂਕਿ ਇਹਨਾਂ ਦੇ ਜਿਹੜੇ ਡੈਮੋਕ੍ਰੇਟ ਲੀਡਰ ਮੈਂਸ਼ਨ ਆ ਉਹ ਤਕਰੀਬਨ ਰਿਪਬਲਿਕਨਸ ਦਾ ਹੀ ਹਰ ਪਾਸੇ ਜਿਹੜਾ ਉਹ ਸਾਥ ਦੇ ਰਹੇ ਆ। ਇੱਥੋਂ ਤੱਕ ਕਿ ਉਹਨਾਂ ਨੇ ਕੱਲ ਇਹ ਵੀ ਇੱਕ ਰਿਪਬਲਿਕਨ ਨੂੰ ਹੀ ਐਂਡੋਰਸ ਕੀਤਾ ਸੀ ਆਪਣੀ ਪਾਰਟੀ ਦੇ ਬੰਦੇ ਨੂੰ, ਜਿਹੜਾ ਉਹ ਛੱਡ ਕੇ। ਸੋ ਜੀ ਕਾਫੀ ਸੋ ਡਿਵੀਜ਼ਨ ਬਹੁ- ਜਿਹੜਾ ਇਸ ਟਾਈਮ ਹੋਊਗਾ ਇੱਥੇ। ਜੀ, ਸੋ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਉਹ ਵੀ ਰਿਲੀਜੀਅਸ ਹੈਗੇ ਆ ਕਾਫੀ, ਉਹ ਆਪਣੀ ਵੋਟ ਬੈਂਕ ਵੱਲ ਵੀ ਦੇਖਦੇ ਹੈਗੇ ਆ। 1973 ਦੇ ਵਿੱਚ ਰੋ ਵਰਸਸ ਵੇਡ ਦਾ ਜਿਹੜਾ ਡਿਸੀਜਨ ਆਇਆ ਸੀ, ਉਹਦੇ ਮੁਤਾਬਕ ਕਹਿੰਦੇ ਵੀ 14th ਅਮੈਂਡਮੈਂਟ ਦੇ ਮੁਤਾਬਕ ਜਿਹੜਾ ਅਬੋਰਸ਼ਨ ਆ ਉਹ 23 ਹਫ਼ਤਿਆਂ ਤੋਂ ਪਹਿਲਾਂ ਪਹਿਲਾਂ ਹੋ ਸਕਦਾ ਹੈਗਾ, ਉਹ ਤੋਂ ਬਾਅਦ ਨਹੀਂ ਹੋ ਸਕਦਾ। ਸੋ ਪਿਛਲੇ ਸਾਲ ਸੁਪਰੀਮ ਕੋਰਟ ਨੇ ਕੇਸ ਇਹ ਲੈ ਲਿਆ ਮਿਸੀਸਿਪੀ ਵਾਲਾ, ਜਿਹਦੇ ਚ ਉਹਨਾਂ ਨੇ 15 ਵੀਕ ਦਾ ਕਰਤਾ ਸੀ, 15 ਵੀਕ ਤੋਂ ਬਾਅਦ ਨਹੀਂ ਅਬੋਰਸ਼ਨ ਹੋ ਸਕਦਾ। ਸੋ ਉਸੇ ਕੇਸ ਨੂੰ ਲੈ ਕੇ ਜਿਹੜਾ ਆ ਇਹ ਸੁਪਰੀਮ ਕੋਰਟ ਡਿਸੀਜਨ ਦੇਣ ਜਾ ਰਹੀ ਆ। ਸੋ ਮੋਸਟ ਪ੍ਰੋਬਬਲੀ ਕਹਿੰਦੇ ਸੀ ਜੂਨ ਦੇ ਵਿੱਚ ਆਣਾ ਆ, ਪਰ ਇਹ ਤੁਸੀਂ ਕਹਿੰਦੇ ਆ ਜਿਸ ਤਰ੍ਹਾਂ ਲੀਕ ਹੋਇਆ, ਹਜੇ ਉਹਦੇ ਬਾਰੇ ਪੂਰਾ ਕਨਫਰਮੇਸ਼ਨ ਨਹੀਂ। ਈਵਨ CNN ਨੇ ਵੀ ਇਹੀ ਦੱਸਿਆ ਆ। ਕੈਲੀਫੋਰਨੀਆ ਨੇ ਇੱਕ ਲਾ ਪਾਸ ਕੀਤਾ ਸੀ ਪਿਛਲੇ ਮਾਰਚ ਦੇ ਵਿੱਚ, ਉਹਦੇ ਚ ਉਹਨਾਂ ਨੇ ਇਹ ਕਿਹਾ ਸੀ ਵੀ ਜਿੰਨਾ ਵੀ ਆਊਟ ਆਫ ਪਾਕਟ ਮਨੀ ਹੈਗਾ ਆ ਅਬੋਰਸ਼ਨ ਦੇ ਲਈ, ਉਹ ਹੈਲਥ ਪਲਾਨ ਨੂੰ ਕਵਰ ਕਰਨਾ ਪਊਗਾ। ਕਲੋਰਾਡੋ ਜਿੱਥੇ ਡੈਮੋਕ੍ਰੇਟਿਕ ਲਾ ਮੇਕਰਸ ਹੈਗੇ ਆ, ਉਹਨਾਂ ਨੇ ਵੀ ਕੋਡੀਫਾਈਡ ਕੀਤਾ ਰਾਈਟ ਟੂ ਰਿਸੀਵ ਦਾ ਅਬੋਰਸ਼ਨ ਇਨ ਉਹਨਾਂ ਦੀ ਸਟੇਟ ਦੇ ਵਿੱਚ। ਜੀ, ਇਹ ਚਾਹੁੰਦੇ ਆ ਵੀ ਫੈਡਰਲ ਪੱਧਰ ਦੇ ਉੱਤੇ ਕੋਡੀਫਾਈ ਹੋਵੇ, ਪਰ ਹਾਲ ਦੀ ਘੜੀ ਇਹਨਾਂ ਕੋਲ ਉਨੀਆਂ ਵੋਟਸ ਜਿਹੜੀਆਂ ਆ ਉਹ ਹੈਗੀਆਂ ਨਹੀਂ ਆ ਵੀ ਇਸ ਨੂੰ ਜਿਹੜਾ ਉਹ ਕੋਡੀਫਾਈ ਕਰ ਸਕਣ। ਸੋ ਇਹ ਦੇਖੋ ਹੁਣ ਅੱਗੇ ਕੀ ਬਣਦਾ ਹੈਗਾ ਆ। ਪਿਛਲੇ ਕਾਰਜਕਾਲ ਦੇ ਵਿੱਚ ਰਾਸ਼ਟਰਪਤੀ ਨੇ 3 ਜਿਹੜੇ ਆ ਉਹ ਜਸਟਿਸਿਸ ਲਾਏ ਸੀਗੇ, ਜਸਟਿਸ ਗੌਰਸਚ, ਜਸਟਿਸ ਕੈਵਨਾ ਤੇ ਜਸਟਿਸ ਐਮੀ ਬੈਰਟ। ਜਿਹੜੇ ਆ ਉਹ ਤਿੰਨਾਂ ਨੇ ਹੀ ਇਸ ਨੂੰ ਓਵਰਟਰਨ ਦੇ ਵੱਲ ਨੂੰ ਹਮਾਇਤ ਜਿਹੜੀ ਉਹ ਰੱਖੀ ਹੈਗੀ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ, ਪਰ ਇਹ ਆ ਕਹਿੰਦੇ ਵੀ ਜਿਹੜਾ ਲੀਕ ਆ ਉਸ ਦਾ ਮਾਮਲਾ ਹੁਣ ਪੂਰੀ ਤਰ੍ਹਾਂ ਜਿਹੜਾ ਉਹ ਗਰਮਾ ਗਿਆ ਆ। ਕਿੰਨੇ ਲੀਕ ਕੀਤਾ ਆ, ਇਸ ਟਾਈਮ ਮੰਗ ਹੋ ਰਹੀ ਆ ਵੀ ਉਸਨੂੰ ਲੰਮੇ ਸਮੇਂ ਦੇ ਲਈ ਲੱਭ ਕੇ ਜੇਲ੍ਹ ਦੇ ਵਿੱਚ ਜਿਹੜਾ ਉਹ ਕੱਢਿਆ ਜਾਵੇ। ਜਿਹੜੇ ਸੈਨੇਟਰ ਕਰੂਜ਼ ਆ ਉਹਨਾਂ ਨੇ ਕਿਹਾ ਵੀ ਕਹਿੰਦੇ ਪੱਕੀ ਗੱਲ ਆ ਵੀ ਕਿਸੇ ਨਾ ਕਿਸੇ ਲੈਫਟ ਵਿੰਗ ਕਲਰਕ ਦਾ ਇਹ ਕੰਮ ਹੋਣਾ ਆ, ਜਿਹਨੂੰ ਇਹ ਲੱਗ ਰਿਹਾ ਹੋਊਗਾ ਵੀ ਜਿਹੜਾ ਜਸਟਿਸ ਹੈਗੇ ਨੇ ਸੁਪਰੀਮ ਕੋਰਟ ਆ ਕਿਹੜੇ ਡਾਇਰੈਕਸ਼ਨ ਵੱਲ ਨੂੰ ਜਾ ਰਿਹਾ ਹੈਗਾ ਆ। ਸੋ ਇਹ ਜਿਹੜੀ ਆ ਚੀਜ਼ ਆ ਹਰਜੋਤ ਸਿੰਘ ਜੀ ਕਾਫੀ ਕਹਿ ਲਓ ਵੀ ਇੱਕ ਤੂਲ ਫੜ ਚੁੱਕੀ ਹੈ। ਉਧਰ ਰਿਪਬਲਿਕਨ ਸੈਨੇਟਰ ਸੂਜ਼ਨ ਕਾਲਿੰਸ ਉਹਨਾਂ ਨੇ ਅਚੰਭਾ ਜਤਾਇਆ ਵੀ ਜਿਹੜੇ ਜਸਟਿਸ ਕੈਵਨਾ ਤੇ ਜਸਟਿਸ ਗੌਰਸਚ ਰੋ ਵਰਸਸ ਵੇਡ ਦੇ ਅਗੇਂਸਟ ਜਾ ਕੇ ਉਸਨੂੰ ਓਵਰਟਰਨ ਕਰਨ ਦੇ ਹੱਕ ਦੇ ਵਿੱਚ ਗੱਲ ਕਰ ਰਹੇ ਆ, ਜਦ ਕਿ ਕਹਿੰਦੇ ਵੀ ਜਦੋਂ ਆਪਣੀ ਇਹਨਾਂ ਦੀਆਂ ਹੀਅਰਿੰਗ ਸੀਗੀਆਂ ਉਦੋਂ ਇਹਨਾਂ ਹੀ ਸਵਾਲਾਂ ਦੇ ਉੱਤੇ ਉਹ ਇਸ ਨੂੰ ਸੈਟਲਡ ਲਾ ਵੀ ਜਿਹੜਾ ਉਹ ਕਹਿ ਰਹੇ ਸੀਗੇ। ਸੋ ਇਹ ਕਾਫੀ ਜਿਹੜੀਆਂ ਚੇਂਜਸ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਆ। ਸੋ ਲੈਟਸ ਸੀ ਅੱਗੇ ਜਿਹੜਾ ਇਹ ਕੀ ਬਣਦਾ ਹੈ, ਪਰ ਇੱਕ ਵਾਰੀ ਇਹ ਲੀਕ ਹੋਏ ਡਰਾਫਟ ਨੇ ਪੂਰੀ ਸਿਆਸਤ ਦੇ ਵਿੱਚ ਉਥਲ ਪੁਥਲ ਜਿਹੜੀ ਆ ਉਹ ਲੈ ਆਂਦੀ ਹੈਗੀ ਆ। ਸੋ ਲੋਕ ਕਈ ਤਰੀਕੇ ਦੇ ਫੈਸਲੇ ਆਉਣ ਤੋਂ ਪਹਿਲਾਂ ਜਿਹੜਾ ਉਹ ਲੈ ਕੇ ਆਉਣਗੇ। ਹੁਣ ਜਿਹੜੇ ਕੁਝ ਲੋਕ ਹਰਜੋਤ ਸਿੰਘ ਜੀ ਇਸ ਦੇ ਹੱਕ ਵਾਲੇ ਆ ਵੀ ਰੋ ਵਰਸਸ ਵੇਡ ਰਹਿਣਾ ਚਾਹੀਦਾ ਆ, ਉਹਨਾਂ ਨੇ ਸੁਪਰੀਮ ਕੋਰਟ ਦੇ ਬਾਹਰ ਜਮਾਵੜਾ ਕਰ ਰਿਹਾ ਹੈ, ਉਹ ਪ੍ਰੋਟੈਸਟ ਕਰ ਰਹੇ ਆ। ਉਧਰ ਲੇਟੈਸਟ ਇੱਕ ਵਾਸ਼ਿੰਗਟਨ ਪੋਸਟ ਤੇ ABC ਦੀ ਹੋਈ ਨਵੀਂ ਜਿਹੜੀ ਪੋਲ ਆ ਉਸ ਦੇ ਵਿੱਚ 54% ਜਿਹੜੇ ਅਮਰੀਕਨਸ ਆ ਉਹ ਕਹਿੰਦੇ ਆ ਵੀ ਨਹੀਂ, ਰੋ ਵਰਸਸ ਵੇਡ ਆ ਉਸ ਨੂੰ ਜਿੱਦਾਂ ਹੈਗਾ ਆ ਉਦਾਂ ਹੀ ਰਹਿਣ ਦੇਣਾ ਚਾਹੀਦਾ ਆ। 28% ਇਸ ਰੋ ਵਰਸਸ ਵੇਡ ਨੂੰ ਉਲਟਾਉਣ ਦੇ ਹੱਕ ਦੇ ਵਿੱਚ ਆ ਤੇ 18% ਕਹਿੰਦੇ ਆ ਵੀ ਨਹੀਂ, ਸਾਡਾ ਕੋਈ ਇਸ ਦੇ ਉੱਤੇ ਫੈਸਲਾ ਨਹੀਂ ਹੈਗਾ, ਕੋਈ ਓਪੀਨੀਅਨ ਜਿਹੜਾ ਇਸ ਦੇ ਉੱਤੇ ਨਹੀਂ ਹੈਗਾ ਵੀ ਅਸੀਂ ਕਿਸੇ ਪਾਸੇ ਵੱਲ ਨੂੰ ਨਹੀਂ ਹੈਗੇ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਕਾਫੀ ਇੱਕ ਕਹਿ ਲਓ ਵੀ ਡਿਵੀਜ਼ਨ ਦੇ ਮਾਹੌਲ ਦੇ ਵਿੱਚ ਇੱਕ ਨਵਾਂ ਮੁੱਦਾ, ਪੁਰਾਣਾ ਮੁੱਦਾ ਇੱਕ ਵਾਰੀ ਫੇਰ ਉੱਭਰ ਕੇ ਸਾਹਮਣੇ ਜਿਹੜਾ ਉਹ ਆ ਚੁੱਕਾ ਹੈ।